ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ, ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਮਾਰਚ ਦੀ 30 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸੇਵਕ ਸਿੰਘ ਹੋਲਿਸਟਰ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਮਨਜੀਤ ਸਿੰਘ ਕਾਲੋ ਮੋਡੈਸਟੋ, ਮੱਖਣ ਸਿੰਘ ਮਾਨ ਜੈਨਸਨਵਿਲ ਵਿਸਕਾਂਸਨ। ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਅੱਜ ਸਾਬਕਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਮੈਨਹਟਨ ਦੇ ਵਿੱਚ ਗ੍ਰੈਂਡ ਜੂਰੀ ਵੱਲੋਂ ਇੰਡਾਈਟ ਕਰ ਦਿੱਤਾ ਗਿਆ ਹੈਗਾ। ਇਹ ਅਮਰੀਕਾ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਇਆ ਵੀ ਕਰੰਟ ਜਾਂ ਸਾਬਕਾ ਪ੍ਰੈਜ਼ੀਡੈਂਟ ਦੇ ਉੱਤੇ ਕ੍ਰਿਮੀਨਲ ਚਾਰਜਸ ਲਾਏ ਗਏ ਹੈਗੇ ਆ। 30 ਦੇ ਕਰੀਬ ਕਾਊਂਟਸ ਰਿਲੇਟਡ ਟੂ ਬਿਜ਼ਨਸ ਫਰਾਡ ਇਸ ਇੰਡਾਈਟਮੈਂਟ ਦੇ ਵਿੱਚ ਗ੍ਰੈਂਡ ਜੂਰੀ ਵੱਲੋਂ ਦੱਸੇ ਗਏ ਹੈਗੇ ਆ। ਸੋ ਹੁਣ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੁਣੀ ਟਿਊਜ਼ਡੇ ਨੂੰ ਕੋਰਟ ਦੇ ਵਿੱਚ ਅਪੀਅਰ ਹੋਣਗੇ। ਉਹਨਾਂ ਨੇ ਸਟੇਟਮੈਂਟ ਜ਼ਰੂਰ ਆਪਣੀ ਜਾਰੀ ਕੀਤੀ ਹੈ, ਜਿਹਦੇ ਵਿੱਚ ਇਹ ਕਿਹਾ ਵੀ ਪੋਲੀਟੀਕਲ ਪਰਸੀਕਿਊਸ਼ਨ ਤੇ ਇਲੈਕਸ਼ਨ ਇੰਟਰਫੀਰੈਂਸ ਹਾਈਐਸਟ ਲੈਵਲ ਤੇ ਆ ਹਿਸਟਰੀ ਦੇ ਵਿੱਚ। ਜੀ ਬਿਲਕੁਲ, ਪਹਿਲੀ ਦੀ ਹੋਇਆ ਆ ਵੀ ਸਾਬਕਾ ਪ੍ਰੈਜ਼ੀਡੈਂਟ ਨੂੰ ਕਿਸੇ ਵੀ ਅਮਰੀਕਾ ਦੇ ਇਤਿਹਾਸ ਦੇ ਵਿੱਚ ਕ੍ਰਿਮੀਨਲ ਕਿਸੇ ਚਾਰਜਸ ਦੇ ਲਈ ਉਹ ਇੰਡਾਈਟ ਕੀਤਾ। ਇੰਡਾਈਟ ਕਰਨਾ ਹੁੰਦਾ ਵੀ ਦੋਸ਼ ਲਗਾਏ ਗਏ ਆ, ਅਜੇ ਜਿਹੜੇ ਆ ਇਹ ਨਹੀਂ ਆ ਵੀ ਉਹਨਾਂ ਦੋਸ਼ਾਂ ਨੂੰ ਸਾਬਤ ਜਿਹੜਾ ਉਹ ਕਰ ਦਿੱਤਾ ਗਿਆ ਆ। ਇਸ ਤੋਂ ਬਾਅਦ ਦੇ ਵਿੱਚ ਵੱਖੋ ਵੱਖਰੀਆਂ ਜਿਹੜੀਆਂ ਟਿੱਪਣੀਆਂ ਓਬਵੀਅਸਲੀ ਆਉਣੀਆਂ ਸੀਗੀਆਂ। ਕੈਵਨ ਮਕਾਰਥੀ ਉਹਨਾਂ ਨੇ ਕਿਹਾ ਵੀ ਇਹ ਸ਼ਰੇਆਮ ਧੱਕਾ ਆ, ਤੇ ਜਿਹੜਾ ਹਾਊਸ ਦੀ ਕਮੇਟੀ ਆ ਉਹ ਐਲਵਿਨ ਬ੍ਰੈਗਸ ਜਿਹੜੇ ਆ ਨਿਊਯਾਰਕ ਮੈਨਹੈਟਨ ਦੇ ਅਟਰਨੀ, ਡਿਸਟ੍ਰਿਕਟ ਅਟਰਨੀ, ਉਹਨਾਂ ਤੋਂ ਜਿਹੜੀ ਆ ਉਹ ਸਵਾਲ ਜਵਾਬ ਜਿਹੜੇ ਉਹ ਕਰਨਗੇ। ਹੁਣ ਦੇਖੋ ਅੱਗੇ ਹਰਜੋਤ ਸਿੰਘ ਜੀ ਕੀ ਹੁੰਦਾ ਆ। ਟਰੰਪ ਹੁਣਾਂ ਨੇ ਇੰਡਾਈਟ ਹੋਣ ਤੋਂ ਬਾਅਦ ਦੇ ਵਿੱਚ ਇਹ ਜਿਹੜਾ ਨਾਟ ਉਦੋਂ, ਉਸ ਤੋਂ ਪਹਿਲਾਂ ਜਦੋਂ ਇੰਡਾਈਟ ਹੋਣ ਤੋਂ ਪਹਿਲਾਂ ਉਹਨਾਂ ਨੇ ਇਹ ਕਈ ਚੇਤਾਵਨੀਆਂ ਦਿੱਤੀਆਂ ਸੀ, ਧਮਕੀਆਂ ਦਿੱਤੀਆਂ ਸੀ, ਹਿੰਸਾ ਵੀ ਜਿਹੜੀ ਆ ਉਸ ਦੇ ਵਿੱਚ ਹੋ ਸਕਦੀ ਆ। ਹੁਣ ਇਹ ਨਹੀਂ ਪਤਾ ਵੀ ਉੱਥੇ ਤਿਆਰੀ ਜਿਹੜੀ ਉਹ ਕਿੱਦਾਂ ਹੋਊਗੀ। ਪਿਛਲੇ ਮੰਗਲਵਾਰ ਜਿਹੜਾ ਹਰਜੋਤ ਸਿੰਘ ਜੀ ਬੀਤਿਆ ਨਹੀਂ, ਉਸ ਤੋਂ ਪਿਛਲੇ ਚਰਚਾ ਜਿਹੜੀ ਉਹ ਚੱਲਦੀ ਸੀਗੀ ਵੀ ਉਹਨਾਂ ਨੂੰ ਉਸ ਦਿਨ ਇੰਡਾਈਟ ਕੀਤਾ ਜਾ ਸਕਦਾ ਆ, ਪਰ ਟਰੰਪ ਹੁਣਾਂ ਨੂੰ ਇਵੈਂਚੁਅਲੀ ਅੱਜ ਜਿਹੜਾ ਆ 30 ਮਾਰਚ ਨੂੰ ਇੰਡਾਈਟ ਕੀਤਾ ਆ। 2016 ਦੀ ਇਲੈਕਸ਼ਨਸ ਦੇ ਵਿੱਚ ਜਿਹੜੀ ਇੱਕ ਅਡਲਟ ਫਿਲਮ ਸਟਾਰ, ਪੌਰਨ ਸਟਾਰ ਜਿਹੜੀ ਸਟਾਰਮੀ ਡੈਨੀਅਲਸ ਆ, ਉਸ ਨੂੰ ਕੀਤੀਆਂ ਜਿਹੜੀਆਂ ਪੇਮੈਂਟਸ ਆ ਉਸ ਦੇ ਮਾਮਲੇ ਵਿੱਚ, ਤੇ ਬਿਜ਼ਨਸ ਰੈਕਰਡਸ ਨੂੰ ਜਿਹੜਾ ਫਾਲਸੀਫਾਈ ਜਿਹੜਾ ਉੱਤੇ ਝੂਠ ਬੋਲਿਆ ਆ, ਉਹਦੇ ਚਾਰਜਸ ਦੇ ਤਹਿਤ ਇਹ ਅੱਗੇ ਕੰਮ ਜਿਹੜਾ ਉਹ ਵਧਿਆ ਹੈਗਾ ਆ। ਸੋ ਹੁਣ ਦੇਖੋ ਹਰਜੋਤ ਸਿੰਘ ਜੀ ਅੱਗੇ ਕੀ ਬਣਦਾ ਆ, ਪਰ ਇਸ ਦੇ ਨਾਲ ਮਾਮਲਾ ਜਿਹੜਾ ਬਹੁਤ ਜ਼ਿਆਦਾ ਇਹ ਹੁਣ ਗਰਮਾ ਜਾਣਾ। ਮਾਹੌਲ ਕਾਫੀ ਜ਼ਿਆਦਾ ਜਿਹੜਾ ਆ ਉਹ ਇੱਕ ਹਿਸਾਬ ਦੇ ਨਾਲ ਪਾਰਟੀਜ਼ਨ ਮਾਹੌਲ ਜਿਹੜਾ ਬਹੁਤ ਜ਼ਿਆਦਾ ਇਸ ਦੇ ਵਿੱਚ ਵਧੇਗਾ। ਰੌਨ ਡਿਸੈਂਟਸ ਨੇ ਇਸ ਦੇ ਉੱਤੇ ਟਿੱਪਣੀ ਕਰਦੇ ਹੋਏ ਕਿਹਾ ਆ ਵੀ ਜੇ ਮੰਨ ਲਓ ਵੀ ਇਹਨਾਂ ਨੂੰ ਇੰਡਾਈਟ ਕਰਕੇ ਅਦਾਲਤ ਵਿੱਚ ਪੇਸ਼ ਕਰਨ ਦੀ ਗੱਲ ਆਉਂਦੀ ਆ, ਤੇ ਉਹ ਜੇ ਫਲੋਰੀਡਾ 'ਚ ਹੁੰਦੇ ਆ ਤਾਂ ਫਲੋਰੀਡਾ ਬਤੌਰ ਗਵਰਨਰ ਐਕਸਟਰਾਡਾਈਟ ਉਹਨਾਂ ਨੂੰ ਨਹੀਂ ਕਰਨਗੇ ਨਿਊਯਾਰਕ ਦੇ ਵਿੱਚ। ਸੋ ਉਹਨਾਂ ਨੇ ਆਪਣਾ ਜਿਹੜਾ ਉਸ ਪਾਸੇ ਵੱਲ ਨੂੰ ਜਿਹੜਾ ਸਟੈਂਡ ਆ ਉਹ ਰੱਖ ਦਿੱਤਾ ਆ। ਹੁਣ ਦੇਖੋ ਵੀ ਉਹ ਕਿੰਨਾ ਕੁ ਇਸ ਪਾਸੇ ਵੱਲ ਨੂੰ ਚੀਜ਼ਾਂ ਜਿਹੜੀਆਂ ਉਹ ਜਾਂਦੀਆਂ ਆ, ਜੇ ਅਦਾਲਤ ਵਿੱਚ ਪੇਸ਼ ਹੁੰਦੇ ਵੀ ਆ ਜਾਂ ਨਹੀਂ ਹੁੰਦੇ, ਤੇ ਕਿੱਦਾਂ ਦਾ ਮਾਹੌਲ ਆਉਣ ਵਾਲੇ ਦਿਨਾਂ ਦੇ ਵਿੱਚ ਬਣੂਗਾ। ਆਪਾਂ ਇਹ ਸੋਚ ਰਹੇ ਹਾਂ ਵੀ ਇਸ ਤੋਂ ਬਾਅਦ ਦੇ ਵਿੱਚ ਕਈ ਤਰੀਕੇ ਦੇ ਜਿਹੜੇ ਪ੍ਰੋਟੈਸਟ ਆ ਕਈ ਥਾਵਾਂ ਦੇ ਉੱਤੇ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ। ਯੂਕਰੇਨ ਦੀ ਜੋ ਪੋਲੀਟੀਕਲ ਲੀਡਰਸ ਆ, ਉਹਨਾਂ ਨੇ ਇਹ ਕਿਹਾ ਆ ਵੀ ਕੀਵ ਦੇ ਵਿੱਚ 500 ਬੱਚੇ ਇਸ ਕਨਫਲਿਕਟ ਦੇ ਵਿੱਚ ਮਾਰੇ ਜਾ ਚੁੱਕੇ ਹੈਗੇ ਆ। ਰਸ਼ੀਆ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਬੱਚਿਆਂ ਨੂੰ ਡਿਟੇਨ ਵੀ
ਕੀਤਾ ਹੋਇਆ ਹੈਗਾ। ਸੋ ਉੱਥੇ ਬਹੁਤ ਜ਼ਿਆਦਾ ਜਿਹੜਾ ਜ਼ੁਲਮ ਆ ਇਸ ਟਾਈਮ ਹੋ ਰਿਹਾ ਹੈਗਾ। ਦੂਸਰੇ ਪਾਸੇ ਅੱਜ ਟਰਕੀ ਨੇ ਫਿਨਲੈਂਡ ਨੂੰ ਫਾਰਮਲੀ ਅਪਰੂਵ ਕਰ ਦਿੱਤਾ ਵੀ ਉਹ ਨਾਟੋ ਦੀ ਮੈਂਬਰਸ਼ਿਪ ਲੈ ਸਕਦੇ ਆ, ਤੇ ਇਹ ਇੱਕ ਬਹੁਤ ਵੱਡਾ ਸੈਟਬੈਕ ਆ ਰਸ਼ੀਆ ਨੂੰ ਹੋਇਆ ਹੈਗਾ। ਰਸ਼ੀਆ ਦੇ ਨਾਲ ਜੋ ਫਿਨਲੈਂਡ ਆ ਉਹਦਾ ਬਾਰਡਰ ਲੱਗਦਾ ਹੈਗਾ। ਸੋ ਕਿਉਂਕਿ ਪਿਛਲੇ ਕਾਫੀ ਦਿਨਾਂ ਤੋਂ, ਕਾਫੀ ਮਹੀਨਿਆਂ ਤੋਂ ਇਹ ਜਿਹੜੀ ਕਸ਼ਮਕਸ਼ ਚੱਲਦੀ ਸੀ ਵੀ ਫਿਨਲੈਂਡ ਨੂੰ ਇੱਕ ਨਾਟੋ ਦੀ ਮੈਂਬਰਸ਼ਿਪ ਦਿੱਤੀ ਜਾਊਗੀ ਜਾਂ ਨਹੀਂ। ਸੋ ਇਹ ਸਭ ਤੋਂ ਪਹਿਲਾਂ ਇਹ ਜਿਹੜੀ ਟਰਕੀ ਮੁਲਕ ਆ, ਟਰਕੀ ਦੀ ਪਾਰਲੀਮੈਂਟ ਆ, ਉਹਨਾਂ ਨੇ ਯੂਨੈਨਿਮਸਲੀ ਅਪਰੂਵ ਕਰ ਦਿੱਤਾ ਵੀ ਫਿਨਲੈਂਡ ਦੀ ਜਿਹੜੀ ਮੈਂਬਰਸ਼ਿਪ ਆ ਉਹ ਨਾਟੋ ਦੇ ਵਿੱਚ ਹੋਊਗੀ। ਅੱਜ ਹੀ ਉਹਨਾਂ ਨੇ ਅਪਰੂਵ ਕੀਤਾ। ਹਿਸਟੋਰੀਕਲ ਇਹ ਸਟੈਪ ਹੈਗਾ ਆ। ਟ੍ਰੈਡੀਸ਼ਨਲੀ ਨਾਨ ਅਲਾਈਨ ਨਾਰਡਿਕ ਕੰਟਰੀ ਆ ਜੋ ਕਿ 830 ਮੀਲ ਦਾ ਬਾਰਡਰ ਰਸ਼ੀਆ ਦੇ ਨਾਲ ਸ਼ੇਅਰ ਕਰਦੀ ਆ। ਜੀ ਬਿਲਕੁਲ। ਫਿਨਲੈਂਡ ਤੋਂ ਬਾਅਦ ਸਵੀਡਨ ਵਾਲਿਆਂ ਨੇ ਵੀ ਜਿਹੜਾ ਉਹ ਆਖਿਆ ਹੋਇਆ ਸੀਗਾ ਵੀ ਅਸੀਂ ਵੀ ਨਾਟੋ ਦੇ ਜਿਹੜੇ ਉਹ ਮੈਂਬਰ ਜਿਹੜੇ ਉਹ ਬਣਨਾ ਚਾਹੁੰਦੇ ਆ। ਸੋ ਦੇਖੋ ਉਹਦੇ ਉੱਤੇ ਟਰਕੀ ਜਿਹੜਾ ਆ ਕੀ ਆਪਣੀ ਰਾਏ ਰੱਖਦਾ ਹੈ, ਕਿਉਂਕਿ ਵੀਟੋ ਪਾਵਰ ਜਿੱਦਾਂ ਤੁਸੀਂ ਦੱਸਿਆ ਟਰਕੀ ਕੋ ਆ, ਤੇ ਜਿਹਨੂੰ ਵੀ ਨਾ ਕਰੂਗਾ ਤਾਂ ਫਿਰ ਉਸ ਤੋਂ ਬਾਅਦ ਦੇ ਵਿੱਚ ਉਹਦਾ ਬਣਨਾ ਜਿਹੜਾ ਉਹ ਮੁਸ਼ਕਲ ਹੋ ਜਾਊਗਾ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਕਈ ਵਾਰੀ ਜਿਨ੍ਹਾਂ ਲੋਕਾਂ ਨੂੰ ਆਪਾਂ ਜ਼ਿੰਮੇਵਾਰੀਆਂ ਦਿੱਤੀਆਂ ਹੁੰਦੀਆਂ ਆ ਉਹ ਅਜਿਹੀ ਕਾਰਵਾਈਆਂ ਕਰ ਜਾਂਦੇ ਆ ਵੀ ਬੰਦਾ ਸ਼ਰਮਿੰਦਾ ਹੋ ਜਾਂਦਾ। ਸੈਨੋਜ਼ੇ ਪੁਲਿਸ ਦੇ ਯੂਨੀਅਨ ਦੇ ਐਗਜ਼ੈਕਟਿਵ ਉਹਨਾਂ ਦੇ ਉੱਤੇ ਹੁਣ ਚਾਰਜ ਲੱਗੇ ਆ ਵੀ ਉਹਨਾਂ ਨੇ ਹੀ ਜਿਹੜੀਆਂ ਨਸ਼ੀਲੀਆਂ ਗੋਲੀਆਂ ਆ ਉਹ ਡਿਸਟ੍ਰੀਬਿਊਟ ਕੀਤੀਆਂ ਹੈਗੀਆਂ ਆ। ਯੂਐਸ ਅਟਾਰਨੀ ਆਫਿਸ ਨੇ ਕੱਲ ਜਿਹੜੇ ਇਹ ਚਾਰजेस ਪੇਸ਼ ਕੀਤੇ ਸੀ ਜੋਐਨ ਸਿਗੋਵੀਆ 64 ਸਾਲਾਂ ਦੀ, ਜਿਹੜੀ ਇਹ ਸੈਨੋਜ਼ੇ ਪੁਲਿਸ ਆਫਿਸਰ ਐਸੋਸੀਏਸ਼ਨ ਦੀ ਜਿਹੜੀ ਐਗਜ਼ੈਕਟਿਵ ਡਾਇਰੈਕਟਰ ਆ ਉਸ ਨੂੰ, ਵੀ ਇਸ ਨੇ ਕੱਲਾ ਓਪੀਆਈਡ ਇੱਥੇ ਮੰਗਵਾਏ ਨਹੀਂ, ਉਹਨਾਂ ਨੂੰ ਡਿਸਟ੍ਰੀਬਿਊਟ ਵੀ ਜਿਹੜਾ ਉਹ ਕੀਤਾ ਹੈ। ਅਕਤੂਬਰ 2015 ਤੋਂ ਜਨਵਰੀ ਇਸ ਸਾਲ ਤੱਕ 2023 ਤੱਕ ਇਸ ਨੇ ਇਸ ਧੰਦੇ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਅਪਣਾਇਆ। ਇਨਵੈਸਟੀਗੇਟਰਸ ਜਾਂਚਕਰਤਾ ਨੇ ਜਿਹੜਾ ਇਹ ਪਾਇਆ ਵੀ ਇਹਨੇ ਆਪਣਾ ਪਰਸਨਲ ਤੇ ਵਰਕ ਕੰਪਿਊਟਰ ਦੋਨੋਂ ਹੀ ਇਸ ਦੀ ਵਰਤੋਂ ਕੀਤੀ ਯੂਐਸ ਦੇ ਵਿੱਚ ਇਹਨਾਂ ਓਪੀਆਈਡਸ ਦੀਆਂ ਜਿਹੜੀਆਂ ਗੋਲੀਆਂ ਆ ਇਹ ਨਸ਼ਿਆਂ ਨੂੰ ਫੈਲਾਉਣ ਦੇ ਲਈ। ਹਾਲ ਦੀ ਘੜੀ ਇਸ ਦਾ ਕੋਈ ਲਾਇਰ ਲਿਸਟ ਜਿਹੜਾ ਉਹ ਨਹੀਂ ਕੀਤਾ ਹੈਗਾ ਇਸ ਨੂੰ, ਕਿਉਂਕਿ ਇਹ ਐਗਜ਼ੈਕਟਿਵ ਪੋਜੀਸ਼ਨ ਤੇ ਸੀਗੀ। ਹੁਣ ਇਸ ਨੂੰ ਪੇਡ ਲੀਵ ਦੇ ਉੱਤੇ ਘੱਲ ਦਿੱਤਾ ਗਿਆ ਹੈਗਾ ਆ। ਸੋ ਹਾਂਗਕਾਂਗ, ਹੰਗਰੀ, ਇੰਡੀਆ, ਸਿੰਗਾਪੁਰ ਤੋਂ ਇਸ ਨੇ ਸਮਗਲਿੰਗ ਕਰਕੇ ਜਿਹੜੇ ਓਪੀਆਈਡਸ ਆ ਉਹ ਅਮਰੀਕਾ ਦੇ ਵਿੱਚ ਲਿਆਂਦੇ, ਤੇ ਉਸ ਤੋਂ ਬਾਅਦ ਦੇ ਵਿੱਚ ਇਸ ਨੇ ਇਹਨਾਂ ਨੂੰ ਮੁਲਕ ਭਰ ਦੇ ਵਿੱਚ ਵੰਡਿਆ। ਵੈਡਿੰਗ ਪਾਰਟੀ ਫੇਵਰਸ, ਮੇਕਅਪ, ਚਾਕਲੇਟ, ਸਵੀਟਸ, ਇਸ ਦੀ ਆੜ ਦੇ ਵਿੱਚ ਇਹ ਨਸ਼ੀਲੀਆਂ ਜਿਹੜੀਆਂ ਡਰੱਗਸ ਆ, ਸਮਗਲਿੰਗ ਆ ਉਹ ਕਰਦੀ ਰਹੀ ਆ। ਅਫੀਸ਼ੀਅਲਸ ਕਹਿੰਦੇ ਵੀ ਅਸੀਂ 2019 ਤੋਂ ਹੀ ਇਹਨਾਂ ਦੇ ਜਿਹੜੇ ਪੈਕੇਜਸ ਆ ਉਹਨਾਂ ਨੇ ਇੰਟਰਸੈਪਟ ਜਿਹੜੇ ਉਹ ਕੀਤੇ ਸੀਗੇ, ਜਿਨ੍ਹਾਂ ਵਿੱਚ ਗੈਰ ਕਾਨੂੰਨੀ ਸਬਸਟੈਂਸ, ਟਰਮਾਡੋਲ, ਟੈਪਨਡੋਲ, ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਸੀਗੀਆਂ ਜਿਨ੍ਹਾਂ ਦੇ ਹਜ਼ਾਰਾਂ ਹੀ ਡਾਲਰ ਕੀਮਤ ਸੀਗੀ। ਸੋ ਹੁਣ ਜਿਹੜਾ ਹਰਜੋਤ ਸਿੰਘ ਜੀ ਇਹ ਚੰਗੀ ਕਸੂਤੀ ਜਿਹੜੀ ਉਹ ਫਸੀ ਆ। ਸੈਂਟਾ ਕਲਾਰਾ ਦੀ ਇੱਕ ਟਾਈਮ ਦੇ ਉੱਤੇ ਪਹਿਲਾਂ ਜਿਹੜਾ ਆਈ ਥਿੰਕ ਸ਼ੈਰਿਫ ਡਿਪਾਰਟਮੈਂਟ ਦੇ ਵਿੱਚੋਂ ਵੀ ਡਾਲਰ ਲੈ ਕੇ ਤੇ ਕੰਸੀਲ ਕੈਰੀ ਜਿਹੜੇ ਪਰਮਿਟ ਜਿਹੜੇ ਉਹ ਦੇਣ ਦਾ ਮਾਮਲਾ ਜਿਹੜਾ ਉਹ ਰਿਸ਼ਵਤਖੋਰੀ ਦਾ ਜਿਹੜਾ ਉਹ ਵੀ ਉਦੋਂ ਸਾਹਮਣੇ ਆਇਆ ਸੀ। ਤੇ ਹੁਣ ਜਿਹੜੇ ਪੁਲਿਸ ਆਫਿਸਰ ਐਸੋਸੀਏਸ਼ਨ ਦੀ ਯੂਨੀਅਨ ਦੇ ਐਗਜ਼ੈਕਟਿਵ ਡਾਇਰੈਕਟਰ ਉਸ ਦੇ ਉੱਤੇ ਇਹ ਜਿਹੜੇ ਹੁਣ ਚਾਰजेस ਲੱਗੇ ਆ। ਹੋਮਲੈਂਡ ਸਿਕਿਉਰਿਟੀ ਇਨਵੈਸਟੀਗੇਟ ਕਰ ਰਹੀ ਸੀ ਪੂਰਾ ਨੈਟਵਰਕ ਜੋ ਕਿ ਇਹ ਕੰਟਰੋਲ ਸਬਸਟੈਂਸਿਸ ਨੂੰ ਸ਼ਿਪ ਕਰ ਰਿਹਾ ਸੀ ਬਾਹਰਲੇ ਮੁਲਕਾਂ ਤੋਂ ਸੈਨ ਫਰਾਂਸਿਸਕੋ ਬੇ ਏਰੀਏ ਦੇ ਵਿੱਚ। ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ ਵੀ ਜਿਹੜੇ ਬੈਗ ਹੁੰਦੇ ਸੀ ਜਿਨ੍ਹਾਂ ਦੇ ਵਿੱਚ ਫੈਂਟਲਿਨ ਡਰੱਗ ਦੀਆਂ ਗੋਲੀਆਂ ਹੁੰਦੀਆਂ ਸੀਗੀਆਂ, ਉਹਨਾਂ ਦੇ ਉੱਤੇ ਬੜੇ ਲੇਬਲ ਲਾਇਆ ਹੁੰਦਾ ਸੀ ਵੀ ਇਹ ਗਿਫਟ ਮੇਕਅਪ ਆ, ਚਾਕਲੇਟ ਐਂਡ ਸਵੀਟਸ ਆ, ਵੈਡਿੰਗ ਪਾਰਟੀ ਵਗੈਰਾ ਹੈਗੀ ਆ। ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਵਿੱਚ ਪਿਛਲੇ ਮਹੀਨਿਆਂ ਦੇ ਵਿੱਚ ਇੰਨਾ ਜ਼ਿਆਦਾ ਜਿਹੜਾ ਮੀਂਹ ਪਿਆ ਆ, ਇੰਨੀ ਜ਼ਿਆਦਾ ਸਨੋ ਪਈ ਆ, ਇਹਦੇ ਨਾਲ ਜਿਹੜੀਆਂ ਨਵੀਆਂ ਸੈਟੇਲਾਈਟ ਫੋਟੋਜ਼ ਆ ਰਹੀਆਂ ਸਪੇਸ ਤੋਂ, ਕਹਿੰਦੇ ਵੀ ਕੈਲੀਫੋਰਨੀਆ ਟੋਟਲੀ ਟਰਾਂਸਫੋਰਮੇਸ਼ਨ ਹੋ ਗਈ ਹੈ ਕੈਲੀਫੋਰਨੀਆ ਦੀ ਡਰਾਈ ਟੂ ਲਸ਼। ਇੱਕ ਟਾਈਮ ਦੇ ਉੱਤੇ ਕੈਲੀਫੋਰਨੀਆ ਦੀਆਂ ਪਹਾੜੀਆਂ ਖਾਸ ਕਰਕੇ ਬੇ ਏਰੀਆ ਵਾਲੀਆਂ, ਲਾਸ ਐਂਜਲਸ ਵਾਲੀਆਂ ਟੋਟਲੀ ਸੁੱਕੀਆਂ ਹੁੰਦੀਆਂ ਸੀ, ਸੁੱਕਾ ਘਾਹ ਹੁੰਦਾ ਸੀ। ਹੁਣ ਕੈਲੀਫੋਰਨੀਆ ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ ਦੇ ਡਾਇਰੈਕਟਰ ਕਾਰਲਾ ਨੇਮਥ ਉਹਨਾਂ ਨੇ ਇਹ ਦੱਸਿਆ ਵੀ ਜਿਹੜੀਆਂ ਸੈਟੇਲਾਈਟ ਦੇ ਰਾਹੀਂ
ਅਸੀਂ ਨਵੀਆਂ ਪਿਕਚਰਸ ਲਈਆਂ ਆ, ਉਹਦੇ ਵਿੱਚ ਸਾਰਾ ਕੁਝ ਜਿਹੜਾ ਆ ਗ੍ਰੀਨ ਹੀ ਨਜ਼ਰ ਆ ਰਿਹਾ ਆ, ਤੇ ਜਿੰਨੀਆਂ ਵੀ ਲੇਕਸ ਆ ਉਹ ਆਲਮੋਸਟ ਸਾਰੀਆਂ ਜਿਹੜੀਆਂ ਭਰ ਗਈਆਂ ਹੈਗੀਆਂ। ਬਹੁਤ ਸਾਰੇ ਜਿਹੜੇ ਸਟਰੀਮਸ ਆ ਉਹ ਵੀ ਫੁੱਲ ਜਾ ਰਹੀਆਂ, ਕਈ ਜਗ੍ਹਾ ਦੇ ਉੱਤੇ ਫਲੱਡਿੰਗ ਵੀ ਹੋ ਰਹੀ ਹੈਗੀ ਆ। ਸੋ ਕਾਫੀ ਕੁਝ ਜਿਹੜਾ ਆ ਕੈਲੀਫੋਰਨੀਆ 'ਚ ਚੇਂਜ ਹੋ ਗਿਆ ਹੈ। ਜੀ 233% ਅਬਵ ਐਵਰੇਜ ਜਿਹੜੀ ਆ ਸਟੇਟ ਵਾਈਡ ਐਵਰੇਜ ਤੋਂ ਜਿਹੜੀਆਂ ਇਸ ਟਾਈਮ ਸਿਆਰਾ ਨਵਾਡਾ ਦਾ ਸਨੋ ਪੈਕ ਦੱਸਿਆ ਜਾ ਰਿਹਾ ਹੈ। ਪਰਸੋਂ ਨੂੰ 1 ਅਪ੍ਰੈਲ ਨੂੰ ਇਹਨਾਂ ਨੇ ਅਧਿਕਾਰਤ ਤੌਰ ਦੇ ਉੱਤੇ ਜਿਹੜੀ ਉਹਨਾਂ ਨੇ ਰੀਡਿੰਗਸ ਜਿਹੜੀਆਂ ਲੈਣੀਆਂ ਆ ਵੀ ਸਨੋ ਪੈਕ ਕਿੰਨੇ ਫੁੱਟ ਦਾ ਜਿਹੜਾ ਉਹ ਹੈਗਾ, ਕਿੰਨੇ ਇੰਚ ਦਾ ਹੈਗਾ, ਤੇ ਵਾਟਰ ਕੰਟੈਂਟ ਉਸ ਦੇ ਵਿੱਚ ਕਿੰਨਾ ਰਹੇਗਾ। ਸੋ ਇਹ ਸ਼ਾਨਦਾਰ ਜਿਹੜੀ ਗੱਲ ਆਉਣ ਵਾਲੀਆਂ ਜਿਹੜੀਆਂ ਗਰਮੀਆਂ ਦੇ ਲਈ ਹੋ ਸਕਦੀ ਆ, ਪਰ ਬਸ਼ਰਤੇ ਵੀ ਪਾਣੀ ਨੂੰ ਵੀ ਜਿਹੜਾ ਨਾਲ ਦੇ ਨਾਲ ਜਿਹੜਾ ਪਿਘਲ ਕੇ ਆਉਣਾ ਹੈ ਬਾਅਦ 'ਚ ਇਸ ਨੂੰ ਬਚਾਇਆ ਜਾ ਸਕੇ। ਅਗਲੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸੈਨ ਮਟੇਓ ਤੋਂ ਇੱਕ ਬੀਬੀ ਜਿਹੜੀ ਆ, ਕੁੜੀ ਆ, ਉਸ ਨੂੰ ਅਗਵਾ ਕੀਤਾ ਹੋਇਆ ਆ। FBI ਹੁਣ $40,000 ਦਾ ਉਹਨਾਂ ਨੇ ਰਿਵਾਰਡ ਇਨਾਮ ਰੱਖਿਆ ਆ, ਜਿਹੜਾ ਵੀ ਇਸ ਕੁੜੀ ਨੂੰ ਲੱਭਣ ਵਿੱਚ ਬੀਬੀ ਨੂੰ ਮਦਦ ਕਰੇਗਾ। ਮੋਨਿਕਾ ਡਿਲੋਇਨ ਬਾਰਬਾ ਇਹ ਕਥਿਤ ਤੌਰ ਦੇ ਉੱਤੇ ਨਵੰਬਰ ਦੇ ਵਿੱਚ ਕਿਡਨੈਪ ਹੋ ਗਈ ਸੀ, ਜਦ ਮੈਕਸੀਕੋ ਦੇ ਵਿੱਚ ਇਹ ਉੱਥੇ ਗਈ ਹੋਈ ਸੀਗੀ। 29 ਸਾਲਾਂ ਦੀ ਇਹ ਜਿਹੜੀ ਕੁੜੀ ਆ, ਇਸ ਨੂੰ ਧੱਕੇ ਦੇ ਨਾਲ ਵੈਨ ਦੇ ਵਿੱਚ ਪਾ ਕੇ ਅਗਵਾ ਜਿਹੜਾ ਉਹ ਕਰ ਲਿਆ ਗਿਆ ਸੀਗਾ, ਤੇ ਸੈਨ ਮਟੇਓ ਕਾਉਂਟੀ ਦੀ ਜਿਹੜੀ ਆ ਉਹ ਇਸ ਟਾਈਮ ਉਹ ਸੀਗੀ ਉਸ ਟਾਈਮ ਦੇ ਉੱਤੇ। ਕਹਿੰਦੇ ਵੀ ਹੁਣ FBI ਕਹਿ ਰਹੀ ਆ ਵੀ ਕੋਈ ਵੀ ਜਾਣਾ ਇਨਫੋਰਮੇਸ਼ਨ ਜਿਹੜੀ ਉਹ ਦਊਗਾ ਤੇ $40,000 ਉਸ ਨੂੰ ਮਿਲਣਗੇ, ਜਿਹੜੀ ਵੀ ਕਿਡਨੈਪਿੰਗ ਤੋਂ ਬਾਅਦ ਦੇ ਵਿੱਚ ਇਸ ਨੂੰ ਲੱਭਣ ਦੇ ਵਿੱਚ ਮਦਦ ਕਰੂਗਾ। 240 ਪਾਉਂਡ ਭਾਰ, 5 ਫੁੱਟ 7 ਇੰਚ ਇਸ ਦਾ ਕੱਦ, ਬਰਾਊਨ ਆਈਜ਼ ਤੇ ਬਰਾਊਨ ਹੇਅਰ ਜਿਹੜੇ ਉਹ FBI ਨੇ ਇਸ ਦੀ ਸ਼ਨਾਖਤ ਦੇ ਵਜੋਂ ਜਿਹੜੇ ਉਹ ਦੱਸੇ ਆ। ਰੀਸੈਂਟਲੀ ਆਪਾਂ ਦੇਖਿਆ ਸੀਗਾ ਵੀ ਕੁਛ ਜਿਹੜੇ ਲੋਕ ਆ ਉਹ ਮੈਕਸੀਕੋ ਦੇ ਵਿੱਚ ਗਏ ਸੀਗੇ ਆਪਣਾ ਇਲਾਜ ਕਰਾਉਣ ਦੇ ਲਈ, ਤੇ ਉੱਥੇ ਉਹਨਾਂ ਨੂੰ ਕਿਡਨੈਪ ਕਰਕੇ 2 ਅਮਰੀਕੀਆਂ ਨੂੰ ਮਾਰ ਵੀ ਜਿਹੜਾ ਉਹ ਦਿੱਤਾ ਗਿਆ ਸੀਗਾ। ਸੋ ਹੁਣ FBI ਕਹਿੰਦੀ ਆ ਵੀ ਸਾਨੂੰ ਜੇ ਕਿਸੇ ਨੂੰ ਵੀ ਕੋਈ ਪਤਾ ਆ ਤਾਂ ਭਾਈ ਇਸ ਦੇ ਬਾਰੇ ਜਾਣਕਾਰੀ ਦਿਓ, ਤਾਂ ਜੋ ਇਸ ਨੂੰ ਸੁਰੱਖਿਅਤ ਵਾਪਸ ਲਿਆਉਣ ਦੇ ਵਿੱਚ ਕੋਸ਼ਿਸ਼ ਕੀਤੀ ਜਾ ਸਕੇ। ਮੋਨਰੇ ਕਾਉਂਟੀ ਦੇ ਵਿੱਚ, ਕੈਲੀਫੋਰਨੀਆ ਦੇ ਜੋ ਮੋਨਰੇ ਕਾਉਂਟੀ ਆ, ਪਹਾੜੋ ਦਰਿਆ ਉੱਥੋਂ ਦੀ ਲੰਘਦਾ ਆ, ਉਸਨੇ ਬਹੁਤ ਜ਼ਿਆਦਾ ਤਬਾਹੀ ਮਚਾਈ ਪਿਛਲੇ ਮੀਂਹਾਂ ਦੇ ਦੌਰਾਨ, ਤੇ ਪੂਰੇ ਦਾ ਪੂਰਾ ਜਿਹੜਾ ਟਾਊਨ ਆ ਉਹ ਪਾਣੀ ਦੇ ਵਿੱਚ ਡੁੱਬ ਗਿਆ। ਸੋ ਬਹੁਤ ਵੱਡੀ ਗਿਣਤੀ ਦੇ ਵਿੱਚ 2000 ਤੋਂ ਵੱਧ ਲੋਕ ਸਪੈਨਿਸ਼ ਮੂਲ ਦੇ ਜੋ ਜਿਹੜੇ ਲੋ ਇਨਕਮ ਵਾਲੇ ਆ, ਖਾਸ ਕਰਕੇ ਖੇਤਾਂ 'ਚ ਕੰਮ ਕਰਦੇ ਆ, ਉਹ ਇਸ ਟਾਊਨ ਦੇ ਵਿੱਚ ਰਹਿੰਦੇ ਸੀ। ਅੱਜ ਕੈਲੀਫੋਰਨੀਆ ਦੇ ਗਵਰਨਰ ਨੇ ਇੱਕ ਵਾਰੀ ਫੇਰ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ ਰਿਕੁਐਸਟ ਕੀਤੀ ਆ ਵੀ ਜਿਹੜਾ ਆਰਮੀ ਕਾਰਪਸ ਆਫ ਇੰਜੀਨੀਅਰ ਆ, ਉਹਨਾਂ ਨੂੰ ਇਹ ਕਹੋ ਵੀ ਜਲਦੀ ਤੋਂ ਜਲਦੀ ਇਹ ਜਿਹੜੀ ਪਹਾੜੋ ਰਿਵਰ ਦੀ ਲੈਵੀ ਟੁੱਟੀ ਸੀ, ਉਸ ਨੂੰ ਵਾਟਸਨ ਵਾਲਾ ਜੋ ਏਰੀਆ ਆ, ਜਲਦੀ ਤੋਂ ਜਲਦੀ ਜਿਹੜਾ ਆ ਫਿਕਸ ਕੀਤਾ ਜਾਵੇ। ਗਵਰਨਰ ਨੇ ਆਪਣੇ ਜਿਹੜੇ ਸੈਨੇਟਰ ਹੈਗੇ ਸਾਡੇ USA ਦੇ, ਕੈਲੀਫੋਰਨੀਆ ਦੇ USA ਦੇ USA 'ਚ ਐਲੈਕਸ ਪਡੀਆ ਤੇ ਡਾਇਨ ਫਾਈਨਸਟਾਈਨ, ਉਹਨਾਂ ਦੇ ਆਫਿਸ ਨੂੰ ਵੀ ਲੈਟਰ ਲਿਖਿਆ, ਤੇ ਜੋ ਲੌਫਗ੍ਰੇਨ ਤੇ ਜਿਮੀ ਪਨੇਟਾ ਕਾਰਮਨ ਵੈਲੀ ਦੇ ਜੋ ਇਹ ਲੋਕਲ ਕਾਂਗਰਸਮੈਨ ਆ, ਇਹਨਾਂ ਦੇ ਆਫਿਸ ਨੂੰ ਵੀ ਲਿਖਿਆ ਆ ਵੀ ਇਹਦੇ ਉੱਤੇ ਕੰਮ ਜਿਹੜਾ ਆ ਇਸ ਲੈਵੀ ਦੇ ਉੱਤੇ ਇਮੀਡੀਏਟਲੀ ਹੋਣਾ ਚਾਹੀਦਾ ਆ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਅਕਸਰ ਆਪਾਂ ਗੱਲ ਸੁਣਦੇ ਹਾਂ ਵੀ ਬੇ ਏਰੀਏ ਦੀ ਪਾਪੂਲੇਸ਼ਨ ਆ ਉਹ ਲਗਾਤਾਰ ਛੱਡ ਕੇ ਜਾ ਰਹੀ ਹੈ। ਕੈਲੀਫੋਰਨੀਆ ਦੀ ਪਾਪੂਲੇਸ਼ਨ ਦੇ ਵਿੱਚ ਘਾਟਾ ਹੋਇਆ ਆ, ਇਹ ਜਿਹੜੇ ਆંકੜੇ ਵੀ ਦੱਸਦੇ ਆ। ਪਰ ਬੇ ਏਰੀਆ ਵਾਲੇ ਜਿਹੜੇ ਉਹ ਕਹਿ ਰਹੇ ਆ ਵੀ ਹਾਂ, ਨੋ ਡਾਊਟ ਜਿਹੜੇ ਪਹਿਲੋਂ ਲੋਕ ਰਹਿ ਰਹੇ ਸੀ ਇੱਥੋਂ ਗਏ ਆ, ਪਰ ਇੰਟਰਨੈਸ਼ਨਲ ਮਾਈਗ੍ਰੇਸ਼ਨ ਜਿਹੜੀ ਆ ਉਹ ਬਹੁਤ ਵਧੀ ਆ। ਸੈਂਸਸ ਦਾ ਜਿਹੜਾ ਡਾਟਾ ਉਹ ਦੱਸਦਾ ਵੀ 174% ਵਾਧਾ ਹੋਇਆ ਆ ਇੰਟਰਨੈਸ਼ਨਲ ਮਾਈਗ੍ਰੇਸ਼ਨ ਦੇ ਵਿੱਚ, ਪਰ ਓਵਰਆਲ ਬੇ ਏਰੀਏ ਨੇ 53,000 ਰੈਜ਼ੀਡੈਂਟਸ ਆ 2022 ਦੇ ਵਿੱਚ ਉਹ ਲੂਜ਼ ਕੀਤੇ ਆ। ਉਸ ਤੋਂ ਪਿਛਲੇ ਸਾਲ ਦੇ ਮੁਕਾਬਲੇ 1/3 ਜਿਹੜੇ ਉਹ ਦੱਸੇ ਜਾਂਦੇ ਆ। ਸਭ ਤੋਂ ਵੱਧ ਲੋਕ ਬੇ ਏਰੀਏ ਤੋਂ ਮੂਵ 2021 ਦੇ ਵਿੱਚ ਹੋਏ ਸੀਗੇ। ਸੋ 1,91,573 ਜਿਹੜੇ ਲੋਕ ਆ ਉਹਨਾਂ ਨੇ ਬੇ ਏਰੀਏ ਨੂੰ ਅਲਵਿਦਾ ਜਿਹੜਾ ਆ ਉਹ ਆਖਿਆ ਸੀਗਾ। ਸੋ ਜਿਹੜੀ ਪਾਪੂਲੇਸ਼ਨ ਡਿਕਲਾਈਨ ਇੱਕ ਟਾਈਮ ਦੇ ਉੱਤੇ ਜਿਹੜੀ ਹੋਈ ਸੀ, ਉਸ ਨੂੰ ਇੱਕ ਹਿਸਾਬ ਦੇ ਨਾਲ ਭਰਪਾਈ ਜਿਹੜੀ ਇੰਟਰਨੈਸ਼ਨਲ ਮਾਈਗ੍ਰੇਸ਼ਨ ਨੇ ਕੀਤੀ ਹੈਗੀ ਆ, ਪਰ ਉਹ ਅਜੇ ਵੀ ਇੰਨੀ ਨਹੀਂ ਹੈਗੀ ਵੀ ਜਿਹੜੇ ਇਸ ਪਾਪੂਲੇਸ਼ਨ ਨੂੰ ਬੈਲੈਂਸ ਜਿਹੜੀ ਆ ਉਹ ਕਰ ਸਕੇ। 46,000 ਲੋਕ ਜਿਹੜੇ ਬਾਹਰਲੇ ਮੁਲਕਾਂ ਤੋਂ ਆ ਕੇ ਬੇ ਏਰੀਏ ਦੇ ਵਿੱਚ ਵਸੇ ਨੇ, ਤੇ ਇਸ ਦੇ ਮੁਕਾਬਲੇ ਇਹ 17,000 ਸੀਗਾ 2021 ਦੇ ਵਿੱਚ। ਹੁਣ ਇਹ ਵੀ ਜਿਹੜਾ ਇਸ ਦੇ ਵਿੱਚ ਤੇਜ਼ੀ ਜਿਹੜੀ ਹੋਈ ਆ। COVID-19 ਤੋਂ ਬਾਅਦ ਦੇ ਵਿੱਚ ਭੀੜੀਆਂ ਥਾਵਾਂ ਤੋਂ
ਮਹਿੰਗੀਆਂ ਥਾਵਾਂ ਤੋਂ ਲੋਕਾਂ ਨੇ ਜਿਹੜਾ ਆ ਉਸਥੋਂ ਜਿਹੜਾ ਨਿਕਲਣਾ ਹੀ ਪਸੰਦ ਜਿਹੜਾ ਉਹ ਕੀਤਾ ਸੀਗਾ। ਸੋ ਓਵਰਆਲ ਬੇ ਏਰੀਏ ਦਾ ਐਕਸੋਡਸ ਜਿਹੜਾ ਉਹ ਜਾਰੀ ਆ, ਪਰ ਪਹਿਲਾਂ ਦੇ ਨਾਲੋਂ ਇਸ ਦੀ ਰਫ਼ਤਾਰ ਧੀਮੀ ਹੋ ਗਈ ਆ। ਜੇ ਬੇ ਏਰੀਏ ਦੀ ਗੱਲ ਕਰਦੇ ਜਾਈਏ ਤੇ ਲੇ ਆਫ ਧੜਾ-ਧੜ ਕੰਪਨੀਆਂ ਵੱਲੋਂ ਹੋ ਰਹੀ ਆ। ਅੱਜ ਇਲੈਕਟ੍ਰੋਨਿਕ ਆਰਟਸ ਕੰਪਨੀ ਨੇ ਕਿਹਾ ਵੀ 800 ਜੌਬਸ ਜੋ ਕਿ 6% ਉਹਨਾਂ ਦਾ ਵਰਕਫੋਰਸ ਆ, ਉਹ ਲੇ-ਆਫ ਕਰਨ ਜਾ ਰਹੇ ਆ। ਸੀਈਓ ਐਂਡਰਿਊ ਵਿਲਸਨ ਉਹਨਾਂ ਨੇ ਆਪਣੇ EMPLOYEES ਨੂੰ ਇੱਕ ਨੋਟ ਦੇ ਵਿੱਚ ਲਿਖਿਆ ਹੈਗਾ। ਇਸ ਤੋਂ ਬਿਨਾਂ ਜ਼ੂਮ ਤੇ ਈਵੇ ਲੇਟੈਸਟ ਕੰਪਨੀਆਂ ਜਿਨ੍ਹਾਂ ਨੇ ਵੱਡੀ ਗਿਣਤੀ ਦੇ ਵਿੱਚ ਆਪਣੀ ਵਰਕਫੋਰਸ ਲੇ-ਆਫ ਕੀਤੀ ਹੈਗੀ ਆ। ਲੂਸਿਡ ਗਰੁੱਪ ਉਹ ਆਪਾਂ ਪਿਛਲੇ ਦਿਨਾਂ 'ਚ ਵੀ ਅਨਾਊਂਸ ਕੀਤਾ ਸੀ, ਜੋ ਇਲੈਕਟ੍ਰਿਕ ਕਾਰਸ ਬਣਾਉਂਦੇ ਆ। ਜੀ, ਜੀ। ਉਹਨਾਂ ਨੇ 18% ਵਰਕਫੋਰਸ ਆਪਣੀ ਲੇ-ਆਫ ਕਰ ਦਿੱਤੀ ਹੈਗੀ ਆ। ਸਿਲੀਕਨ ਵੈਲੀ ਦੇ ਵਿੱਚ ਸਭ ਤੋਂ ਵੱਡੀ ਇੱਕ ਚਿਪ ਮੇਕਰ ਕੰਪਨੀ ਮਾਰਵਲ ਟੈਕਨੋਲੋਜੀ, ਉਹਨਾਂ ਨੇ ਇਹ ਕਿਹਾ ਆ ਵੀ 100 ਤੋਂ ਵੱਧ ਜੌਬਸ ਆਪਾਂ ਸੈਂਤਾ ਕਲਾਰਾ ਦੇ ਵਿੱਚ ਘੱਟ ਕਰਨ ਜਾ ਰਹੇ ਆ। ਰੋਕੂ ਕੰਪਨੀ ਜਿਹੜੀ ਹੈਗੀ ਆ 200 ਤੋਂ ਵੱਧ ਉਹ ਲੇ-ਆਫ ਕਰਨ ਜਾ ਰਹੇ ਹੈਗੇ ਆ। ਇਸੇ ਤਰ੍ਹਾਂ ਵਰਜਿਨ ਔਰਬਿਟ ਕਰਕੇ ਇਹ ਕੰਪਨੀ ਜਿਹੜੀ ਆ, ਇਹਨਾਂ ਨੇ ਤਾਂ ਸਾਰੀ ਦਾ ਸਾਰਾ ਕੰਪਨੀ ਆਪਣੀ ਸ਼ਟ ਡਾਊਨ ਕਰਤੀ ਆ, ਕਿਉਂਕਿ ਇਹਨਾਂ ਨੂੰ ਜਿਹੜੀ ਆ ਫੰਡਿੰਗ ਆ ਉਹ ਮਿਲ ਨਹੀਂ ਸਕੀ। ਇਸ ਕਰਕੇ ਉਹਨੇ ਪੂਰੇ ਦਾ ਪੂਰਾ ਜਿਹੜਾ ਉਹਨਾਂ ਦਾ ਵਰਕਫੋਰਸ ਸੀ, 100 ਤੋਂ ਵੱਧ EMPLOYEE ਸੀ, ਉਹਨਾਂ ਨੂੰ ਅੱਜ ਨੋਟਿਸ ਭੇਜ ਦਿੱਤਾ ਵੀ ਵਰਜਿਨ ਔਰਬਿਟ ਬੰਦ ਹੋਣ ਜਾ ਰਹੀ ਹੈ। ਜੀ, ਬਿਲਕੁਲ। ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਇੱਥੇ ਹੀ ਸਮਾਪਤ ਹੈ, ਤੇ ਜਾਣ ਤੋਂ ਪਹਿਲਾਂ ਤੁਹਾਨੂੰ ਜੇ ਸਟਾਕਸ ਦਾ ਹਾਲ ਦੱਸਦੇ ਜਾਈਏ, ਉਸ ਤੋਂ ਪਹਿਲਾਂ ਅਮਰੀਕਾ ਦੀ ਇਸ ਟਾਈਮ ਸਭ ਤੋਂ ਵੱਡੀ ਜਿਹੜੀ ਖਬਰ ਇਹੀ ਆ ਵੀ ਸਾਬਕਾ ਰਾਸ਼ਟਰਪਤੀ ਉਹਨਾਂ ਨੂੰ ਇੰਡਾਈਟ ਜਿਹੜਾ ਉਹ ਕੀਤਾ। ਕਿਹੜੇ ਚਾਰਜਸ ਲੱਗੇ ਆ ਉਹ ਅਜੇ ਲਿਫਾਫਾ ਬੰਦ ਗ੍ਰੈਂਡ ਜੂਰੀ ਨੇ ਜਿਹੜੇ ਉਹ ਰੱਖੇ ਆ, ਉਹ ਅਜੇ ਜਨਤਕ ਜਿਹੜੇ ਨਹੀਂ ਕੀਤੇ ਗਏ, ਪਰ ਇਹ ਕ੍ਰਿਮੀਨਲ ਚਾਰਜਸ ਉਸੇ ਹੀ ਹਸ਼ਮਨੀ ਦੇ ਨਾਲ ਸੰਬੰਧਿਤ ਜਿਹੜੇ ਉਹ ਦੱਸੇ ਜਾ ਰਹੇ ਆ। ਹੁਣ ਖਬਰ ਆ ਰਹੀ ਆ ਵੀ ਉਹਨਾਂ ਦੇ ਜਿਹੜੇ ਐਡਵਾਈਜ਼ਰਸ ਤੇ ਮੈਨਹੈਟਨ ਦੇ ਜਿਹੜੇ ਡੀਏ ਆ ਉਹ ਆਪਸ ਦੇ ਵਿੱਚ ਸੰਪਰਕ 'ਚ ਨੇ। ਡੋਨਲਡ ਟਰੰਪ ਹੁਣਾਂ ਦੇ ਜਿਹੜੇ ਲਾਇਰਸ ਆ ਉਹਨਾਂ ਨੇ ਇਸ ਨੂੰ ਕਨਫਰਮ ਕੀਤਾ ਹੈ, ਇਹਨਾਂ ਚਾਰਜਸ ਨੂੰ, ਵੀ ਉਹ ਲੱਗ ਚੁੱਕੇ ਨੇ, ਇੰਡਾਈਟ ਹੋਏ ਨੇ, ਤੇ ਕਹਿੰਦੇ ਵੀ ਉਹ ਵੇਖ ਰਹੇ ਆ ਵੀ ਸ਼ਾਇਦ ਮੰਗਲਵਾਰ ਨੂੰ ਸਰੈਂਡਰ ਜਿਹੜਾ ਆ ਉਹ ਕਰਦੇ ਆ ਜਾਂ ਨਹੀਂ। ਪਰ ਇਤਿਹਾਸਿਕ ਇਹ ਮਰਹਲਾ ਆਪਾਂ ਕਹਿ ਸਕਦੇ ਹਾਂ, ਪਹਿਲੀ ਵਾਰੀ ਇੱਕ ਸਾਬਕਾ ਰਾਸ਼ਟਰਪਤੀ ਦੇ ਉੱਤੇ ਕ੍ਰਿਮੀਨਲ ਚਾਰਜਸ ਜਿਹੜੇ ਆ ਉਹ ਲਗਾਏ ਗਏ, ਉਹਨਾਂ ਨੂੰ ਇੰਡਾਈਟ ਹੋਏ ਆ। ਤੇ ਮਾਰਕੀਟ ਦਾ ਜੇ ਗੱਲ ਕਰਦੇ ਜਾਈਏ, ਅੱਜ ਤਾਂ ਹਰਜੋਤ ਸਿੰਘ ਜੀ ਡਾਓ ਜੋਨਸ ਦੇ ਵਿੱਚ 141 ਪੁਆਇੰਟਾਂ ਦੇ ਵਾਧੇ ਤੋਂ ਬਾਅਦ 'ਚ 32,859 ਦੇ ਉੱਤੇ ਬੰਦ ਹੋਈ। S&P 23 ਪੁਆਇੰਟ ਵੱਧ ਕੇ 4,051, ਨੈਸਡੈਕ 87 ਪੁਆਇੰਟ ਵੱਧ ਕੇ 12,013 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1995 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $74 ਪ੍ਰਤੀ ਬੈਰਲ, 10 ਈਅਰ ਯੀਲਡ 3.56% ਦੇ ਉੱਤੇ ਰਹੀ ਆ। ਬਿਟਕੋਇਨ 28,250 ਤੇ ਇਥੀਰੀਅਮ $1,807 ਦੇ ਬਰਾਬਰ ਚੱਲ ਰਿਹਾ ਆ। $1 ਦੇ ਬਰਾਬਰ ਇੰਡੀਆ ਦੇ 82 ਰੁਪਏ ਤੇ 10 ਪੈਸੇ ਰਹੇ ਆ। $1 ਦੇ ਬਰਾਬਰ ਕੈਨੇਡਾ ਦੇ $1 ਤੇ 35 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।